25 ਮਾਰਚ 1981 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਟੌਹੜਾ ਦੀ ਪ੍ਰਧਾਨਗੀ ਥੱਲੇ ਇਹ ਮਤਾ ਪਾਸ ਕੀਤਾ ਕਿ ਸਿੱਖ ਇੱਕ ਅਲੱਗ ਕੌਮ ਹੈ। ਸਿੱਖ ਐਜੂਕੇਸ਼ਨਲ ਕਾਨਫਰੰਸ 'ਚ ਇਹ ਮੰਗ ਕੀਤੀ ਗਈ ਸੀ ਕਿ ਸਿੱਖ ਕਿਉਂਕਿ ਇੱਕ ਅੱਡ ਕੌਮ ਹੈ, ਸਿੱਖਾਂ ਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਜ਼ ਐਨ ਐਸੋਸੀਏਟ ਮੈਂਬਰ ਜਿਹੜਾ ਉਹ ਇਨਕੋਰਪੋਰੇਟ ਕੀਤਾ ਜਾਣਾ ਚਾਹੀਦਾ। ਇਸ ਦੇ ਉੱਤੇ ਇੰਨਾ ਵਾਵੇਲਾ ਹਿੰਦੂ ਤਵੀਆਂ ਨੇ ਮਚਾਇਆ। ਚੀਫ ਖਾਲਸਾ ਦੀਵਾਨ ਵਾਲੇ ਤਾਂ ਕਮਜ਼ੋਰ ਸੀ ਔਰ ਉਹਨਾਂ ਨੇ ਉਸ ਨੂੰ ਫਾਈਨਲੀ ਵਾਪਸ ਲੈ ਲਿਆ ਇਸ ਮਤੇ ਨੂੰ। ਜਦੋਂ ਅਕਾਲ ਤਖਤ ਦੀ ਸਟੈਂਪ ਲੱਗੀ ਤੇ ਅੱਜ ਦੇ ਦਿਨ 11 ਮਈ 1981 ਨੂੰ ਅਕਾਲੀ ਦਲ ਨੇ ਇਹ ਰੈਜ਼ੋਲੂਸ਼ਨ ਕੀਤਾ ਬਾਦਲ ਦੀ ਕਮਾਂਡ ਥੱਲੇ ਕਿ ਸਿੱਖ ਇੱਕ ਅਲੱਗ ਕੌਮ ਹੈ। ਅੱਜ ਜਦੋਂ ਅਸੀਂ 42 ਸਾਲ ਬਾਅਦ ਦੇਖਦੇ ਹਾਂ, ਤੁਹਾਨੂੰ ਕਿਤੇ ਇਹ ਮੰਗ ਹੀ ਨਜ਼ਰ ਨਹੀਂ ਆਉਂਦੀ। ਬੋਲਬਾਲੇ ਤਾਂ ਦੂਰ ਦੀ ਗੱਲ, ਇਹ ਤਾਂ ਜਿਹੜੀਆਂ ਨਾਰਮਲ ਸੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਜਿਹੜੇ ਇੱਕ ਮੰਤਰ ਵਾਂਗ ਹੀ ਦੁਹਰਾ ਦਿੰਦੇ ਸੀ, ਇਹ ਉਹਨੂੰ ਵੀ ਭੁੱਲ ਗਏ ਨੇ। ਇਹ ਬਾਦਲ ਜਿਹਨੂੰ ਦੇਣ ਲਈ ਟ੍ਰਿਬਿਊਟ ਮੋਦੀ ਆਲ ਦਾ ਵੇ ਉੱਡ ਕੇ ਚੰਡੀਗੜ੍ਹ ਆਉਂਦਾ ਹੈ, ਉਹਦੇ ਹਾਰ ਰੱਖਣ ਲਈ ਅਮਿਤ ਸ਼ਾਹ ਉੱਥੇ ਉਹਨੂੰ ਦੇਸ਼ ਦਾ ਵੱਡਾ ਸੇਵਕ ਬਿਆਨਦਾ ਹੈ। ਇਸੇ ਬਾਦਲ ਨੇ 1996 ਦੇ ਵਿੱਚ ਅਜੀਤਵਾਲ ਮੋਗੇ ਨੇੜੇ ਕਾਨਫਰੰਸ ਕਰਕੇ ਅਕਾਲੀ ਦਲ ਨੂੰ ਸਿੱਖ ਪਾਰਟੀ ਦੀ ਥਾਂ ਤੇ ਪੰਜਾਬੀ ਪਾਰਟੀ ਕਹਿ ਕੇ ਸਾਰੇ ਹੀ ਏਜੰਡਾ ਡੀਰੇਲ ਕਰ ਦਿੱਤਾ ਸੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 11 ਮਈ 1981 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਿੱਖ ਇੱਕ ਵੱਖਰੀ ਕੌਮ ਦਾ ਜਿਹੜਾ ਮਤਾ ਹੈ ਉਹ ਪਾਸ ਕੀਤਾ ਸੀ। ਸੋ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ 25 ਮਾਰਚ 1981 ਨੂੰ ਇਹ ਮਤਾ ਪਾਸ ਕੀਤਾ, ਜਿਸ ਦੇ ਉੱਤੇ ਪ੍ਰਵਾਨਗੀ ਦੀ ਮੋਹਰ ਅਕਾਲ ਤਖਤ ਸਾਹਿਬ ਵੱਲੋਂ 21 ਅਪ੍ਰੈਲ 1981 ਨੂੰ ਲਗਾਈ ਗਈ ਸੀ। ਸੋ ਵੇਖਣਾ ਇਹ ਹੈ ਕਿ 42 ਸਾਲ ਪਹਿਲਾਂ ਸਿੱਖ ਕੌਮ ਇੱਕ ਵੱਖਰੀ ਕੌਮ ਦਾ ਮਤਾ ਪਾਸ ਕਰਨ ਵਾਲਾ ਅਕਾਲੀ ਦਲ ਅੱਜ ਕਿੱਥੇ ਖੜਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੈਂ ਬਹੁਤ ਵਾਰ ਇਹਨਾਂ ਦੇ ਹਿੰਦੂਤਵੀ ਲੀਡਰਾਂ ਦੀਆਂ ਜਿਹੜੀਆਂ ਖਾਸ ਤੌਰ 'ਤੇ ਸਿੱਖਾਂ 'ਚ ਆ ਕੇ ਤਕਰੀਰਾਂ ਕਰਦੇ ਨੇ, ਉਹਨਾਂ ਨੂੰ ਮੈਂ ਸੁਣਨ ਦੀ ਕੋਸ਼ਿਸ਼ ਕਰਦਾ ਕਿ ਵੀ ਇਹਨਾਂ ਦੇ ਚੱਕਰ ਵਿਊ ਦਾ ਜਿਹੜਾ ਹੈ ਉਹ ਹੋਰ ਕਿਹੜਾ ਦਾ ਪੇਚ ਹੈ। ਕਿਉਂਕਿ ਇੱਕ ਚੱਕਰ ਨਹੀਂ ਹੁੰਦਾ, ਚੱਕਰ ਦੇ ਅੰਦਰ ਚੱਕਰ, ਉਹਦੇ ਅੰਦਰ ਚੱਕਰ, ਖੋਲ ਦੇ ਅੰਦਰ ਪੋਲ, ਪੋਲ ਦੇ ਅੰਦਰ ਖੋਲ, ਔਰ ਉਸ ਸਾਰੇ ਚੋਂ ਇਹਦੇ ਬਾਵਜੂਦ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਕਿਸੇ ਨੂੰ ਪਤਾ ਨਹੀਂ ਹੁੰਦਾ। ਅਮਿਤ ਸ਼ਾਹ ਜਿਹਨੇ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਮੌਕੇ, ਅੰਤਮ ਅਰਦਾਸ ਮੌਕੇ ਜਿਹੜੀ 8-9 ਮਿੰਟ ਦੀ ਤਕਰੀਰ ਕੀਤੀ, ਉਹ ਬੜੇ ਧਿਆਨ ਨਾਲ ਸੁਣਨ ਵਾਲੀ ਹੈ। ਬੇਸ਼ੱਕ ਅਸੀਂ ਆਪਣੇ ਤੌਰ ਦੇ ਉੱਤੇ ਉਹਦੀ ਸ਼ਖਸੀਅਤ ਨੂੰ ਕਿਵੇਂ ਹਿੰਦੂ ਤਵੀਆਂ ਨੇ ਜਿੰਨਾ ਦੁੱਖ ਮਨਾਇਆ, ਮੋਹਨ ਭਾਗਵਤ ਨੇ, ਔਰ ਦੂਸਰਾ ਕਿ ਭਾਈ ਅੱਧੀ ਸਦੀ 'ਚ ਜਿੰਨਾ ਨੁਕਸਾਨ ਇਸ ਬੰਦੇ ਨੇ ਸਿੱਖ ਸੰਸਥਾਵਾਂ ਦਾ ਕੀਤਾ, ਉਹਨਾਂ ਤਾਂ 555 ਸਾਲ ਦੇ ਸਿੱਖ ਇਤਿਹਾਸ 'ਚ ਕਿਸੇ ਬੰਦੇ ਨੇ ਨਹੀਂ ਕੀਤਾ। ਉਹੀ ਕਾਰਨ ਹੈ ਕਿ ਵੀ ਉਹ ਜਿਹੜਾ ਇਹਨਾਂ ਦਾ ਡਾਰਲਿੰਗ ਹੈ। ਔਰ ਉਹਦੇ 'ਚ ਜਿਹੜੀ ਜਦੋਂ ਤੁਸੀਂ ਬਾਕੀਆਂ ਨੂੰ ਵੀ ਦੇਖਦੇ ਹੋ, ਮੈਨੂੰ ਅਫਸੋਸ ਹੋਇਆ ਦਿੱਲੀ ਦੇ ਇੱਕ ਸਿਰਕੱਢ ਆਗੂ ਨੇ ਜਿਹੜੇ ਅਦਰਵਾਈਜ਼ ਕਿਸੇ ਵੇਲੇ ਟੌਹੜੇ ਦੇ ਵੀ ਕਰੀਬੀ ਔਰ ਅਦਰਵਾਈਜ਼ ਵੀ ਜਿਹੜੇ ਸੁਲਝੇ ਹੋਏ, ਕਿ ਭਾਈ ਕਿਵੇਂ ਜਦੋਂ ਲੋਕ, ਉਹੀ ਲੋਕ ਜਿਹੜੇ ਬਾਦਲਾਂ ਬਾਰੇ, ਜੋ ਬਾਦਲਾਂ ਦਾ ਸੱਚ ਕਿਸੇ ਜ਼ਮਾਨੇ 'ਚ ਬਿਆਨਦੇ ਸੀ, ਅੱਜ ਸਰਵਾਈਵਲ ਦੇ ਚੱਕਰ ਦੇ ਵਿੱਚ ਉਹ ਸੁਖਬੀਰ ਬਾਦਲ 'ਚੋਂ ਬਾਦਲ ਦਾ ਰੂਪ ਦੇਖ ਰਹੇ ਨੇ ਕਿ ਜੀ ਪੰਥ ਦੀ ਸੇਵਾ ਔਰ ਪੰਥ ਔਰ ਉਸ ਲੈਵਲ ਦਾ ਬੰਦਾ ਕੋਈ ਨਹੀਂ। ਲੇਕਿਨ ਜਦੋਂ ਤੁਸੀਂ ਅਮਿਤ ਸ਼ਾਹ ਦਾ ਦੇਖਦੇ ਹੋ, ਇੱਕ ਤਾਂ ਉਹਦੀ ਡਿਲੀਵਰੀ, ਪਹਿਲਾਂ ਤਾਂ ਮੈਨੂੰ ਇਹ ਹਮੇਸ਼ਾ ਹੀ ਲੱਗਦਾ ਸੀ ਵੀ ਇਹ ਐਵੇਂ ਗੈਂਡੇ ਦਾ ਬੱਚਾ ਜਿਹੜਾ ਉਹ ਆਪਣੇ ਹਿੰਦੂ ਤਵੀਆਂ ਨੂੰ ਹੀ ਕਰਦਾ, ਪਰ ਜਿਵੇਂ ਉਹਨੇ ਸਿੱਖ ਆਡੀਅੰਸ 'ਚ ਆ ਕੇ, ਸਾਡੇ 'ਚੋਂ ਤਾਂ ਅੱਧੇ ਜਿਹੜੇ ਸਾਡੇ ਸਪੀਕਰ ਹੁੰਦੇ ਨੇ ਉਹ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕਹਿ ਰਹੇ ਹੁੰਦੇ ਨੇ, ਤੇ ਕਈ ਵਾਹਿਗੁਰੂ ਜੀ ਦਾ ਖਾਲਸਾ ਉਹਨੇ ਬਿਲਕੁਲ ਕਰੈਕਟ ਪ੍ਰੋਨੰਸੀਏਸ਼ਨ, ਔਰ ਜਿਵੇਂ ਉਹਨੇ ਆਪਣੀ ਸਪੀਚ ਕਿਤੇ ਸਿੱਖ ਪੰਥ, ਕਿਤੇ ਪੰਥ ਲਫ਼ਜ਼ ਹੀ ਉਹਨੇ ਇਸਤੇਮਾਲ ਕੀਤਾ, ਕਿਉਂਕਿ ਇਹ ਵੀ ਹਿੰਦੂ ਤਵੀਆਂ ਦਾ ਹੈ ਕਿ ਆਡੇ ਧਰਮ ਨਹੀਂ ਹੈ, ਇਹ ਇੱਕ ਪੰਥ ਹੈ, ਰਸਤਾ ਹੈ, ਇੱਕ ਫਿਰਕਾ ਹੈ। ਲੇਕਿਨ ਇਸ ਸਭ ਤੋਂ ਬਾਅਦ ਜਦੋਂ ਉਹਨੇ ਬਾਦਲ ਬਾਰੇ ਉਸ ਨੂੰ ਮਹਾ ਮਾਨਵ ਔਰ ਇੱਕ ਅਜਾਤ ਸ਼ਤਰੂ, ਕਿ ਉਹਨੇ ਜੀ ਉਹਦੇ 70 ਸਾਲ ਦੇ ਕਰੀਅਰ ਦੇ ਵਿੱਚ ਕੋਈ ਉਹਦਾ ਦੁਸ਼ਮਣ ਨਹੀਂ ਸੀ, ਜਦੋਂ ਮਰਿਆ ਤਾਂ ਉਹਦਾ ਕੋਈ ਦੁਸ਼ਮਣ ਨਹੀਂ ਸੀ, ਉਹਨੇ ਕਿਹਾ ਇਹ ਤਾਂ ਅਜਾਤ ਸ਼ਤਰੂ ਹੈ। ਹੁਣ ਅਜਾਤ ਸ਼ਤਰੂ ਨੂੰ ਸਮਝਣ ਲਈ ਤੁਹਾਨੂੰ ਹਿੰਦੂ ਇਤਿਹਾਸ 'ਚੋਂ ਦੇਖਣਾ ਪਏਗਾ ਵੀ ਅਜਾਤ ਸ਼ਤਰੂ ਕੀ ਕਰੈਕਟਰ ਹੈ ਜਿਹੜਾ ਉਹਨੂੰ ਬਿਆਨ ਰਿਹਾ। ਉਹਨੂੰ ਮਹਾ ਮਾਨਵ ਵੀ ਬਿਆਨ ਰਿਹਾ
ਔਰ ਉਹਨੂੰ ਉਹ ਕਹਿ ਰਿਹਾ ਕਿ ਜੀ ਇਹ ਜਿਹੜਾ ਦੇਸ਼ ਨੇ ਇੱਕ ਸੱਚਾ ਸੇਵਕ ਔਰ ਪੰਥ ਨੇ ਇੱਕ ਸਿਪਾਹੀ, ਸੱਚਾ ਸਿਪਾਹੀ ਉਹ ਗਵਾ ਦਿੱਤਾ ਹੈ ਔਰ ਇਹ ਉਹ ਇਧਰ ਉਧਰ ਕਰ ਰਹੇ ਸਾਰੇ। ਹੁਣ ਮੈਂ ਉਹ ਸਾਰੀ ਸੋਚਣ ਤੋਂ ਫਿਰ ਉਹਨੇ ਬਿਲਕੁਲ ਆਪਣਾ ਮੈਸੇਜ ਜੋ ਦਿੱਤਾ, ਜੋ ਉਹਨੇ ਕਿ ਦੇਸ਼ ਨੂੰ ਜੋੜਨ ਲਈ ਉਹਨੇ ਕਿਵੇਂ ਹਮੇਸ਼ਾ ਉਹ ਹਿੰਦੂ ਸਿੱਖ ਭਾਈਚਾਰੇ ਦਾ ਇੱਕ ਐਂਬੈਸਡਰ ਸਾਡੀ ਪਾਰਟੀ ਨੂੰ ਵੀ ਉਹਨੇ ਗਾਈਡ ਕੀਤਾ ਔਰ ਸਾਡੇ ਨਾਲ ਉਹਨਾਂ ਨੇ ਹਮੇਸ਼ਾ ਜਿਹੜਾ ਉਹ ਮੋਢੇ ਨਾਲ ਮੋਢਾ ਜੋੜਿਆ। ਉਹ ਤਾਂ ਕਸਟਮਰ ਹੀ ਜਿਹਾ ਸੀ, ਲੇਕਿਨ ਕੁੱਲ ਮਿਲਾ ਕੇ ਉਹਨੇ ਕਿ ਜੋ ਕਾਰਗਿਲ ਦੀ ਜੰਗ ਹੋਏ ਉਹ ਦੇਸ਼ ਦੇ ਉੱਤੇ ਹੋਏ, ਉਹ ਹਮੇਸ਼ਾ ਖਲੋਤੇ ਤੇ ਦਿਸ। ਹੁਣ ਮੈਂ ਜਦੋਂ ਉਹ ਸੁਣ ਵੀ ਰਿਹਾ ਸੀ, ਮੈਂ ਸੋਚ ਰਿਹਾ ਸੀ ਕਿ ਵੀ ਸ਼੍ਰੋਮਣੀ ਅਕਾਲੀ ਦਲ 100 ਸਾਲ ਪਹਿਲਾਂ ਜਿਹੜੀ ਇੱਕ ਸਿੱਖ ਕੌਮ, ਸਿੱਖ ਪੰਥ ਦੇ ਭਵਿੱਖ ਨੂੰ ਲੈ ਕੇ, ਬੇਸ਼ੱਕ ਸ਼ੁਰੂਆਤ ਤਾਂ ਗੁਰਦੁਆਰਾ ਸੁਧਾਰ ਲਹਿਰ ਤੋਂ ਹੋਈ, ਪਰ ਇੱਕ ਆਈਡੈਂਟੀਟੀ ਦੀ ਗੱਲ, ਬਿਲਕੁਲ ਉਸ ਨੂੰ ਅੱਗੇ ਹੋ ਕੇ ਪੰਥ ਨੇ ਗੁਰੂ ਦੀ ਕਲਾ ਵੀ ਵਰਤੀ। ਮੋਰਚਿਆਂ ਦਾ ਜੇ ਇਤਿਹਾਸ ਦੇਖੀਏ 1920 ਦਾ ਤਾਂ ਕੀ ਕਹਿਣਾ। ਔਰ ਅਕਾਲੀ ਲਫ਼ਜ਼ ਜਿਹੜਾ ਹੈ ਉਹ ਇੱਕ ਤਿਆਗ, ਔਰ ਉਹੀ ਅਕਾਲੀ ਲਫ਼ਜ਼ ਜਿਹੜਾ ਫਿਰ ਸਾਡੀ ਪੁਰਾਤਨਤਾ 'ਚ ਅਕਾਲੀ ਫੂਲਾ ਸਿੰਘ ਸਾਡੇ, ਜਿਨ੍ਹਾਂ ਨੂੰ ਅੱਜ ਅਸੀਂ ਨਿਹੰਗ ਪਰੰਪਰਾ ਕਹਿੰਦੇ ਹਾਂ, ਇਕੱਲਾ ਜੰਗ ਦੇ ਮੈਦਾਨ 'ਚ ਹੀ ਅਕਾਲ ਗੁੰਜਾਨ ਵਾਲੇ ਨਹੀਂ, ਇੱਕ ਅਕਾਲ ਦੀ ਪੂਜਾ ਵੀ। ਔਰ ਉਹੀ ਨਿਸ਼ਾਨਾ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਤੇ ਫਿਰ ਰਾਜ ਕਰੇਗਾ ਖਾਲਸਾ ਨਾਲ ਜੁੜਿਆ ਹੋਇਆ ਔਰ ਸਾਰਾ ਭਾਵ। ਔਰ ਉਹੀ ਮੂਵਮੈਂਟ ਜਿਹੜੀ ਕਿ 1849 'ਚ ਸਿੱਖ ਰਾਜ ਆਉਣ ਤੋਂ ਬਾਅਦ ਅਕਾਲ ਤਖਤ ਨੂੰ ਮਰਕਜ਼ ਬਣਾ ਕੇ, ਬੇਸ਼ੱਕ ਮੂਵਮੈਂਟਸ ਕੂਕਾ ਲਹਿਰ ਵੀ ਉੱਠੀ ਅੰਗਰੇਜ਼ਾਂ ਨੂੰ ਕੱਢਣ ਦੇ ਲਈ, ਔਰ ਗਦਰ ਪਾਰਟੀ ਵੀ ਉਹਨਾਂ ਦਾ ਇੱਕ ਆਪਣਾ ਡ੍ਰੀਮ ਸੀ ਕਿ ਉਹਨਾਂ ਨੇ ਕਿਵੇਂ ਕਰਨਾ, ਲੇਕਿਨ ਇਹ ਪਹਿਲੀ ਵਾਰ ਸੀ ਜਦੋਂ ਅਸੀਂ 18ਵੀਂ 19ਵੀਂ ਸਦੀ ਤੋਂ ਬਾਅਦ ਅਕਾਲ ਤਖਤ ਮਰਕਜ਼ ਬਣਿਆ, ਮੋਰਚਿਆਂ ਦਾ ਵੀ ਮਰਕਜ਼ ਬਣਿਆ, ਔਰ ਫਿਰ ਪੰਥ ਔਰ ਅਕਾਲੀ ਦਲ ਆਲਮੋਸਟ ਸਮਰਥਕ ਹੋ ਗਏ, ਸਿਨੋਨਿਮਸ ਹੋ ਗਏ। ਅੱਜ ਵੀ ਉਹ ਬਜ਼ੁਰਗਾਂ ਦੀ ਜਨਰੇਸ਼ਨ ਹੈ ਜਿਨ੍ਹਾਂ ਨੇ ਜੇ ਕਿਹਾ ਜਾਏ ਕਿ ਜੀ ਵੋਟ ਤੁਸੀਂ ਇਹਨੂੰ ਪਾਉਣੀ ਹੈ, ਤੇ ਉਹ ਕਹਿੰਦੇ ਜੀ ਵੋਟ ਤਾਂ ਅਸੀਂ ਪੰਥ ਨੂੰ ਪਾਉਣੀ ਹੈ, ਤੇ ਉਹਨਾਂ ਦੇ ਲਈ ਪੰਥ ਦਾ ਮਤਲਬ ਅਕਾਲੀ ਦਲ ਹੀ ਹੁੰਦਾ ਸੀ। ਹਾਲਾਂਕਿ ਜਿਸ ਗੱਲ ਨੂੰ ਇਹਨਾਂ ਬਾਦਲ ਟੱਬਰ ਨੇ ਜਿਸ ਕਦਰ ਨੁਕਸਾਨ ਪਹੁੰਚਾਇਆ, ਬੇੜਾਗਰ ਕੀਤਾ, ਟੁੱਟਿਆ, ਲੇਕਿਨ ਅਕਾਲੀ ਦਲ ਕਿਵੇਂ ਡਿਵੀਏਟ ਹੁੰਦਾ ਚਲਾ ਗਿਆ। ਅਸੀਂ ਤਾਂ 47 ਦੇ ਦੌਰ ਦੀ ਗੱਲ ਕਰਦੇ ਹਾਂ ਵੀ ਕਿੰਨਾ ਵੱਡਾ ਬਜਰ ਗੁਨਾਹ ਇਹਨਾਂ ਨੇ ਕੀਤਾ, ਜਦੋਂ ਕਿ ਆਪਣਾ ਅੱਡ ਮੁਲਕ ਖਾਲਿਸਤਾਨ ਲੈਣ ਦੀ ਥਾਂ ਕਿਵੇਂ ਕਾਂਗਰਸ ਦੇ ਢਹਿ ਚੜੇ। ਲੇਕਿਨ ਇਹ ਗੱਲ ਤੋਂ ਕੋਈ ਮਾਸਟਰ ਤਾਰਾ ਸਿੰਘ ਨੂੰ ਕ੍ਰੈਡਿਟ ਡਿਨਾਈ ਨਹੀਂ ਕਰ ਸਕਦਾ ਕਿ ਪੋਸਟ 47 ਜਦੋਂ ਉਹਨੇ ਵੱਡੀ ਫੋਲੀ ਆਪਣੀ ਰਿਅਲਾਈਜ਼ ਕੀਤੀ, ਫਿਰ ਉਹਨੇ ਲਾਮਬੰਦੀ ਕੀਤੀ। ਉਹਨੂੰ ਲੱਗਾ ਕਿ ਭਾਈ ਜੇ ਅਸੀਂ ਆਪਣਾ ਧਰਮ, ਕਲਚਰ, ਸੱਭਿਆਚਾਰ, ਬੋਲੀ ਔਰ ਹੋਂਦ ਬਚਾਣੀ ਹੈ, ਤੇ ਫਿਰ ਬੇਸ਼ੱਕ ਲਿੰਗੁਇਸਟਿਕ ਸਟੇਟਸ ਦਾ ਜ਼ਮਾਨਾ ਆ ਗਿਆ, ਅਸੀਂ ਪੰਜਾਬੀ ਸੂਬੇ ਦੇ ਥੱਲੇ ਲਾਮਬੰਦ ਕੀਤਾ। ਲੇਕਿਨ ਇਹ ਰਿਪੀਟਡਲੀ ਮਾਸਟਰ ਤਾਰਾ ਸਿੰਘ ਦਾ ਔਰ ਉਸ ਦੌਰ ਦੇ ਅਕਾਲੀਆਂ ਦਾ ਇਹ ਸੀ ਕਿ ਸਿੱਖਾਂ ਨੂੰ ਧਰਮ ਪਿਆਰਾ ਹੈ ਜਾਂ ਧਰਮ ਪਹਿਲੋਂ ਹੈ, ਦੇਸ਼ ਪਹਿਲੋਂ ਨਹੀਂ। ਉਦੋਂ ਵੀ ਇਹ ਸਵਾਲ ਜਿਹੜਾ ਹੈ ਉਹਨਾਂ ਨੂੰ ਪੁੱਛਿਆ, ਤੁਸੀਂ ਦੱਸੋ ਜੀ ਤੁਹਾਨੂੰ ਧਰਮ ਪਿਆਰਾ ਹੈ ਕਿ ਦੇਸ਼ ਪਿਆਰਾ ਹੈ? ਬਿਲਕੁਲ, ਤੁਹਾਡੇ ਲਈ ਧਰਮ ਪਹਿਲਾਂ ਕਿ ਦੇਸ਼ ਪਹਿਲਾਂ? ਔਰ ਉਹਨਾਂ ਦਾ ਉਸ ਦੌਰ ਦੇ ਅਕਾਲੀਆਂ ਦਾ ਇਹੀ ਜਵਾਬ ਹੁੰਦਾ ਸੀ ਕਿ ਸਾਡੇ ਲਈ ਧਰਮ ਪਹਿਲਾਂ, ਦੇਸ਼ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਹੱਦਾਂ ਬਦਲਦੀਆਂ ਰਹਿੰਦੀਆਂ ਨੇ। ਔਰ ਇਹ ਆਰਗੂਮੈਂਟ ਹੁੰਦਾ ਸੀ ਕਿ ਜੇ ਸਾਨੂੰ ਦੇਸ਼ ਤਾਂ ਮਿੱਟੀ ਨੂੰ ਹੀ ਕਹਿੰਦੇ ਨੇ ਕਿ ਬਈ ਜੇ ਹੁੰਦਾ ਤੇ ਸਾਡੇ ਪੁਰਖਿਆਂ ਦੀ ਮਿੱਟੀ ਤਾਂ ਪਾਕਿਸਤਾਨ 'ਚ ਹੈ, ਅਸੀਂ ਕਿਉਂ ਛੱਡ ਕੇ ਆਏ? ਕਿਉਂਕਿ ਸਾਨੂੰ ਲੱਗਦਾ ਸੀ ਕਿ ਬਤੌਰੇ ਸਿੱਖ ਧਰਮ ਦੇ ਅਸੀਂ ਉੱਥੇ ਪ੍ਰਫੁੱਲਤ ਨਹੀਂ ਹੋ ਸਕਦੇ, ਆਪਣੇ ਧਰਮ ਨੂੰ ਪ੍ਰੈਕਟਿਸ ਨਹੀਂ ਕਰ ਸਕਦੇ, ਇਸ ਲਈ ਸਾਡੇ ਲਈ ਧਰਮ ਪਹਿਲੋਂ। ਹੁਣ ਹੌਲੀ ਹੌਲੀ ਅਕਾਲੀ ਦਲ ਦੇ ਵਿੱਚ ਜਦੋਂ ਇਹ ਬਾਦਲਾਂ ਦਾ ਦੌਰ ਦੌਰਾ ਰਿਹਾ ਪ੍ਰਭਾਵ, ਇਹਦੇ ਬਾਵਜੂਦ ਕਿ ਅਕਾਲੀਆਂ ਦੇ ਵਿੱਚ ਇੱਕ ਆਪਣੀ ਕਿਸਮ ਦੀ ਧੜੇਬੰਦੀ ਜਾਂ ਦੂਸਰੀ ਹੁੰਦੀ ਸੀ, ਲੇਕਿਨ ਪੰਥ ਦੇ ਮਾਮਲੇ 'ਚ ਔਰ ਇਹ ਕਦੇ ਸਿੱਖਾਂ ਨੂੰ ਜਾਂ ਅਕਾਲੀਆਂ ਨੂੰ ਭੁਲੇਖਾ ਨਹੀਂ ਸੀ ਕਿ ਸਿੱਖ ਇੱਕ ਅਲੱਗ ਪੰਥ ਹੈ, ਅਲੱਗ ਕੌਮ ਹੈ, ਅਲੱਗ ਧਰਮ ਹੈ, ਔਰ ਇਹ ਜੋ ਬ੍ਰਾਹਮਣਵਾਦ 'ਚ ਵਾਲੇ ਸਾਨੂੰ ਮਰਜ ਕਰਨਾ ਚਾਹੁੰਦੇ ਨੇ। ਸਾਰੀ ਸਟਰਗਲ ਇਹਦੇ ਥੱਲੇ ਹੀ ਤੁਰਦੀ ਸੀ। ਜਦੋਂ ਸੰਤ ਭਿੰਡਰਾਂ ਵਾਲੇ ਸੀਨ ਦੇ ਉੱਤੇ ਉਭਰੇ ਔਰ ਪਹਿਲੀ ਵਾਰ ਸਿੱਖਾਂ ਨੇ ਨਫ਼ਰਤ ਹਿੰਦੂ ਤਵੀਆਂ ਦੀ ਦੇਖੀ, ਜਿਵੇਂ ਉਹ ਨਿਰੰਕਾਰੀਆਂ ਦੇ ਹੱਕ 'ਚ ਖਲੋਤੇ, ਜਿਵੇਂ ਜਗਤ ਨਾਰਾਇਣ ਔਰ ਸਾਰੇ ਜਿਹੜੇ ਤਿੰਨੋਂ ਹੀ ਵੱਡੇ ਲਾਲੇ ਪੰਜਾਬ ਦੀਆਂ ਅਖਬਾਰਾਂ, ਹਿੰਦ ਸਮਾਚਾਰ, ਵੀਰ ਪ੍ਰਤਾਪ, ਹਿੰਦੀ ਮਿਲਾਪ, ਬਾਅਦ 'ਚ ਇਹਨਾਂ ਨੇ ਜਗਬਾਣੀ ਕੱਢੀ, ਉਰਦੂ 'ਚ ਹਿੰਦ ਸਮਾਚਾਰ ਹੁੰਦਾ ਸੀ,
ਔਰ ਇਹ ਕਿਵੇਂ ਸਿੱਖਾਂ ਦੇ ਖਿਲਾਫ ਯੋਜਨਾਬੱਧ ਪ੍ਰਚਾਰ ਹੋਇਆ ਔਰ ਦੂਸਰਾ ਹੋਇਆ, ਇਹ ਉਹ ਪੀਰੀਅਡ ਸੀ ਕਿ ਸੰਤ ਪਿੰਡਾਂ ਵਾਲਿਆਂ ਦੀ ਲਲਕਾਰ ਕਿ ਸਿੱਖ ਇੱਕ ਅਲੱਗ ਕੌਮ ਹੈ। ਪਰ ਇਸ ਨੂੰ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਜਦੋਂ ਗੰਗਾ ਸਿੰਘ ਢਿੱਲੋਂ ਸਿੱਖ ਐਜੂਕੇਸ਼ਨਲ ਕਾਨਫਰੰਸ ਚੰਡੀਗੜ੍ਹ ਦੇ ਨੂੰ ਸੰਬੋਧਨ ਕਰਨ ਜਾਂਦੇ ਨੇ ਤੇ ਉਹਦੇ 'ਚ ਜਿਹੜੇ ਉਹਨਾਂ ਨੇ ਲਫ਼ਜ਼ ਕਹੇ, ਉਹਨਾਂ ਦੀ ਸਪੀਚ ਦਾ ਹਿੱਸਾ ਸੀ, ਸਿੱਖ ਆਰ ਏ ਨੇਸ਼ਨ। ਹੁਣ ਕੌਮ ਅਸੀਂ ਨੇਸ਼ਨ ਨੂੰ ਕਹਿੰਦੇ, ਸਿੱਖ ਆਰ ਏ ਨੇਸ਼ਨ, we all are born equal with a human rights to preserve our religious and cultural heritage, improve our economic inheritance and freedom to mold our destiny। ਔਰ ਇਸੇ ਹੀ ਸਿੱਖ ਐਜੂਕੇਸ਼ਨਲ ਕਾਨਫਰੰਸ 'ਚ ਇਹ ਮੰਗ ਕੀਤੀ ਗਈ ਸੀ ਕਿ ਸਿੱਖ ਕਿਉਂਕਿ ਇੱਕ ਅੱਡ ਕੌਮ ਹੈ, ਸਿੱਖਾਂ ਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਜ਼ ਐਨ ਐਸੋਸੀਏਟ ਮੈਂਬਰ ਜਿਹੜਾ ਉਹ ਇਨਕੋਰਪੋਰੇਟ ਕੀਤਾ ਜਾਣਾ ਚਾਹੀਦਾ ਔਰ ਇਹਦੇ ਲਈ ਅਪਲਾਈ ਕੀਤਾ ਜਾਣਾ ਚਾਹੀਦਾ। ਔਰ ਇਸ ਦੇ ਉੱਤੇ ਇੰਨਾ ਵਾਵੇਲਾ ਹਿੰਦੂ ਤਵੀਆਂ ਨੇ ਮਚਾਇਆ। ਚੀਫ ਖਾਲਸਾ ਦੀਵਾਨ ਵਾਲੇ ਤਾਂ ਕਮਜ਼ੋਰ ਸੀ ਔਰ ਉਹਨਾਂ ਨੇ ਉਸ ਨੂੰ ਫਾਈਨਲੀ ਵਾਪਸ ਲੈ ਲਿਆ ਇਸ ਮਤੇ ਨੂੰ। ਲੇਕਿਨ ਕਿਉਂਕਿ ਸੰਤ ਪਿੰਡਾਂ ਵਾਲੇ ਸੀਨ ਤੇ ਉੱਭਰ ਚੁੱਕੇ ਸੀ ਔਰ ਉਹਨਾਂ ਦਾ ਬਾਰ-ਬਾਰ ਇਹ ਰਿਮਾਈਂਡਰ ਸੀ ਕਿ ਸਿੱਖ ਨਿਸ਼ਚੈਵਾਚਕ ਇੱਕ ਅੱਡ ਕੌਮ ਹੈ। ਔਰ ਇਸ ਦੇ ਮੱਦੇਨਜ਼ਰ 25 ਮਾਰਚ 1981 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਟੌਹੜਾ ਦੀ ਪ੍ਰਧਾਨਗੀ ਥੱਲੇ ਇਹ ਮਤਾ ਪਾਸ ਕੀਤਾ ਕਿ ਸਿੱਖ ਇੱਕ ਅਲੱਗ ਕੌਮ ਹੈ। ਹੁਣ ਇਹ ਜਿਹੜਾ 25 ਮਾਰਚ 1981 ਨੂੰ ਮਤਾ ਪਾਸ ਹੁੰਦਾ, ਇਸ ਦੇ ਉੱਤੇ 21 ਅਪ੍ਰੈਲ 1981 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਟੈਂਪ ਲਾਈ। ਉਹਨਾਂ ਨੇ ਉਸ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਕਾਲ ਤਖਤ ਤੋਂ ਨਿਰਦੇਸ਼ ਆਇਆ ਕਿ ਸਿੱਖ ਇੱਕ ਅੱਡ ਕੌਮ ਹੈ। ਹੁਣ ਜਦੋਂ ਅਕਾਲ ਤਖਤ ਦੀ ਸਟੈਂਪ ਲੱਗੀ ਤੇ ਅੱਜ ਦੇ ਦਿਨ 11 ਮਈ 1981 ਨੂੰ ਅਕਾਲੀ ਦਲ ਨੇ ਇਹ ਰੈਜ਼ੋਲੂਸ਼ਨ ਕੀਤਾ ਬਾਦਲ ਦੀ ਕਮਾਂਡ ਥੱਲੇ ਕਿ ਸਿੱਖ ਇੱਕ ਅਲੱਗ ਕੌਮ ਹੈ। ਹੁਣ ਅੱਜ ਜਦੋਂ ਅਸੀਂ ਆਲਮੋਸਟ 42 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ 1981 ਤੋਂ, ਬਾਦਲ ਤੁਰ ਗਿਆ, ਉਹਦਾ ਅੱਗੋਂ ਆਪਣਾ ਸਾਰਾ ਜਿਹੜਾ ਗੰਦ ਹੈ ਉਹ ਪੁੱਤਰ ਹੋਏ, ਸਾਲਾ ਹੋਏ, ਨੂੰਹ ਹੋਏ, ਸਾਰਾ ਕੁਨਬਾ ਜਿਨ੍ਹਾਂ ਨੇ ਪੂਰਾ ਹੜੱਪ ਲਿਆ ਹੋਇਆ ਸਿੱਖ ਇੰਸਟੀਟਿਊਸ਼ਨ ਨੂੰ। ਲੇਕਿਨ ਉਹ ਅਕਾਲੀ ਦਲ ਜਿਸ ਦਾ ਰਾਜਸੀ ਨਿਸ਼ਾਨਾ ਬੜਾ ਕਲੀਅਰ ਸੀ, ਜਦੋਂ ਇਹ ਰਾਜਸੀ ਨਿਸ਼ਾਨਾ ਆਨੰਦਪੁਰ ਦੇ ਮਤੇ ਦੀ ਗੱਲ ਹੋਏ, ਦੋਨੋਂ ਅਕਾਲੀ ਦਲਾਂ ਦੇ ਮੇਲ ਵੇਲੇ ਦਾ ਡਾਕੂਮੈਂਟ ਹੋਏ ਜਿਹਦੇ ਲਫ਼ਜ਼ ਨੇ ਸਿੱਖਾਂ ਦਾ ਰਾਜਸੀ ਨਿਸ਼ਾਨਾ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਮੁਤਾਬਕ ਖਾਲਸਾ ਜੀ ਕੇ ਬੋਲ ਬਾਲੇ ਹੈ। ਇਸ ਰਾਜਸੀ ਨਿਸ਼ਾਨੇ ਦੀ ਪ੍ਰਾਪਤੀ ਲਈ ਯੋਗ ਦੇਸ਼ ਕਾਲ ਦੀ ਘਾੜਨਾ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਹੈ। ਹੁਣ ਖਾਲਸਾ ਜੀ ਕੇ ਬੋਲ ਬਾਲੇ, ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਅਸੀਂ ਕਿਉਂਕਿ ਹਿੰਦੂਤਵਾ ਮੁੱਖ ਧਾਰਾ ਦਾ ਤਾਂ ਹਿੱਸਾ ਹਾਂ ਨਹੀਂ, ਕਿਉਂਕਿ ਆਲਰੇਡੀ ਸਿੱਖ ਇੱਕ ਅਲੱਗ ਕੌਮ ਹੈ, ਇਸ ਲਈ ਅੱਡ ਦੇਸ਼ ਕਾਲ, ਟਾਈਮ ਐਂਡ ਸਪੇਸ, ਇੱਕ ਜੀਓਗ੍ਰਾਫੀਕਲ ਜ਼ੋਨ ਜਿਸ ਦੇ ਵਿੱਚ ਸਾਡਾ ਧਰਮ, ਸਾਡਾ ਸੱਭਿਆਚਾਰ, ਸਾਡੀ ਬੋਲੀ, ਸਾਡੀਆਂ ਪਰੰਪਰਾਵਾਂ, ਸਾਡੀ ਹੋਂਦ ਔਰ ਅਬਵ ਆਲ ਸਾਡਾ ਖਾਲਸਾ ਜੀ ਕੇ ਬੋਲ ਬਾਲੇ ਦਾ ਸੰਕਲਪ ਮੂਰਤੀਮਾਨ ਹੋਏ। ਉਹ ਤਾਂ ਬਿਨਾਂ ਖਾਲਿਸਤਾਨ ਦੀ ਪ੍ਰਾਪਤੀ ਤੋਂ ਹੁਣ ਸੰਭਵ ਹੀ ਨਹੀਂ ਹੈ। ਜੂਨ 84 ਤੱਕ ਆਨੰਦਪੁਰ ਦੇ ਮਤੇ 'ਚ ਵਾੜ ਕੇ ਉਹਨੂੰ ਮੰਗਦੇ ਸੀ, ਪਰ ਇਹ ਬਾਦਲ ਜਿਹਨੂੰ ਦੇਣ ਲਈ ਟ੍ਰਿਬਿਊਟ ਮੋਦੀ ਆਲ ਦਾ ਵੇ ਉੱਡ ਕੇ ਚੰਡੀਗੜ੍ਹ ਆਉਂਦਾ ਹੈ, ਉਹਦੇ ਹਾਰ ਰੱਖਣ ਲਈ ਅਮਿਤ ਸ਼ਾਹ ਉੱਥੇ ਉਹਨੂੰ ਦੇਸ਼ ਦਾ ਵੱਡਾ ਸੇਵਕ ਬਿਆਨਦਾ ਹੈ। ਇਸੇ ਬਾਦਲ ਨੇ 1996 ਦੇ ਵਿੱਚ ਅਜੀਤਵਾਲ ਮੋਗੇ ਨੇੜੇ ਕਾਨਫਰੰਸ ਕਰਕੇ ਅਕਾਲੀ ਦਲ ਨੂੰ ਸਿੱਖ ਪਾਰਟੀ ਦੀ ਥਾਂ ਤੇ ਪੰਜਾਬੀ ਪਾਰਟੀ ਕਹਿ ਕੇ ਸਾਰੇ ਹੀ ਏਜੰਡਾ ਡੀਰੇਲ ਕਰ ਦਿੱਤਾ ਸੀ। ਔਰ ਅੱਜ ਜਦੋਂ ਅਸੀਂ 42 ਸਾਲ ਬਾਅਦ ਦੇਖਦੇ ਹਾਂ, ਤੁਹਾਨੂੰ ਕਿਤੇ ਇਹ ਮੰਗ ਹੀ ਨਜ਼ਰ ਨਹੀਂ ਆਉਂਦੀ। ਬੋਲ ਬਾਲੇ ਤਾਂ ਦੂਰ ਦੀ ਗੱਲ, ਇਹ ਤਾਂ ਜਿਹੜੀਆਂ ਨਾਰਮਲ ਸੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਜਿਹੜੇ ਇੱਕ ਮੰਤਰ ਵਾਂਗ ਹੀ ਦੁਹਰਾ ਦਿੰਦੇ ਸੀ, ਇਹ ਉਹਨੂੰ ਵੀ ਭੁੱਲ ਗਏ ਨੇ। ਇਹ ਹੁੰਦਾ ਜਦੋਂ ਬਿਟਰੇਅਲ ਇਸ ਲੈਵਲ ਦੇ ਉੱਤੇ ਹੁੰਦੀ ਹੈ ਕਿ ਜਦੋਂ ਮਾਝੀ ਜਿਹੜਾ ਮਲਾਹ ਹੈ ਉਹੀ ਕਿਸ਼ਤੀ ਨੂੰ ਡੋਬਣ ਤੇ ਆ ਜਾਏ। ਤੁਸੀਂ ਮੰਝ ਧਾਰ 'ਚ ਫਸੇ ਹੋ, ਤੁਸੀਂ ਫਿਕਰ ਕਰ ਸਕਦੇ ਹੋ ਕਿ ਕਿਨਾਰਾ ਮਿਲੇਗਾ ਕਿ ਨਹੀਂ ਮਿਲੇਗਾ। ਮੰਝ ਧਾਰ 'ਚ ਹੀ ਜਿਹੜਾ ਕਿਤੇ ਕਿਸ਼ਤੀ ਤਾਂ ਨਹੀਂ ਡੁੱਬੇਗੀ, ਪਰ ਜਿੱਥੇ ਮਲਾਹ ਨੇ ਇਹ ਜਿਹੜਾ ਇਹ ਫੈਸਲਾ ਕੀਤਾ ਹੋਇਆ ਕਿ ਮੈਂ ਇਸ ਕਿਸ਼ਤੀ ਨੂੰ ਡੋਬਣਾ ਹੋਏ, ਔਰ ਮੈਂ ਤਾਂ ਜਦੋਂ ਇਹ ਸਾਰਾ ਵਰਤਾਰਾ ਦੇਖਦਾ ਤਾਂ ਹੈ ਤਾਂ ਇੱਕ ਹੱਸਿਆ ਪਿੱਟਿਆ ਸ਼ਹਿਰ ਹੈ, ਪਰ
ਪਤਾ ਨਹੀਂ ਕਿਸ ਕੰਟੈਕਸਟ ਦੇ ਵਿੱਚ ਮੇਰੇ ਮਨ 'ਚ ਫਿਰ ਘੁੰਮ ਰਿਹਾ ਹੈ ਕਿ ਫਫੋਲੇ ਜਲ ਉਠੇ सीने की आग से इस घर को आग लग गई घर के चिराग से। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਥੇ ਨੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।